ਆਸਟ੍ਰੇਲੀਆ ਦੇ ਸੂਬੇ ਨਿਊ ਸਾਊਥ ਵੇਲਜ਼ ਦੇ ਸਿਡਨੀ ਤੋਂ ਬਾਅਦ ਆਸਟ੍ਰੇਲੀਆ ਦੇ ਸੂਬਾ ਕੁਈਨਜ਼ਲੈਂਡ ਦੇ ਦੱਖਣ ਪੂਰਬੀ ਖੇਤਰ ਵਿੱਚ ਬੀਤੇ ਕੁਝ ਦਿਨਾਂ ਤੋਂ ਮੋਹਲੇਧਾਰ ਬਾਰਿਸ਼ ਤੇ ਤੂਫਾਨ ਦਾ ਕਹਿਰ ਜਾਰੀ ਹੈ। ਬ੍ਰਿਸਬੇਨ ਨਦੀ 'ਚ ਪਾਣੀ ਦੇ ਵਾਧੇ ਕਾਰਨ ਲੋਕਾਂ ਦੀ ਜ਼ਿੰਦਗੀ ਬਹੁਤ ਹੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋ ਗਈ ਹੈ। ਇਸ ਭਿਆਨਕ ਮੌਸਮ ਨਾਲ ਹੁਣ ਤੱਕ 6 ਤੋਂ ਵੱਧ ਮੌਤਾਂ ਅਤੇ ਤਕਰੀਬਨ 1450 ਤੋਂ ਵੱਧ ਘਰਾਂ ਵਿੱਚ ਹੜ੍ਹ ਆ ਚੁੱਕਾ ਹੈ। ਮੌਸਮ ਵਿਭਾਗ ਵੱਲੋਂ ਸੋਮਵਾਰ ਤੱਕ ਭਾਰੀ ਬਾਰਿਸ਼ ਜਾਰੀ ਰਹਿਣ ਦੀ ਸੰਭਾਵਨਾ ਦੱਸੀ ਗਈ ਸੀ ਅਤੇ ਪੀਣ ਵਾਲੇ ਪਾਣੀ ਨੂੰ ਬਚਾਉਣ ਲਈ ਅਪੀਲ ਕੀਤੀ ਗਈ ਸੀ। ਪ੍ਰੀਮੀਅਰ ਐਨਾਸਟਾਸ਼ੀਆ ਪਲਾਜ਼ੁਕ ਨੇ ਲੱਖਾਂ ਲੋਕਾਂ ਨੂੰ ਘਰ ਰਹਿਣ ਦੀ ਅਪੀਲ ਕਰਦਿਆਂ ਰਾਜ ਭਰ ਵਿੱਚ ਭਿਆਨਕ ਮੌਸਮ ਦੇ ਕਾਰਨ ਜਾਨਲੇਵਾ ਤੂਫਾਨ ਹੜ੍ਹ ਆਉਣ ਦੀਆਂ ਚੇਤਾਵਨੀਆਂ ਜਾਰੀ ਕੀਤੀਆਂ ਨੇ, ਜਿਸ ਵਿੱਚ ਇਪਸਵਿਚ, ਬ੍ਰਿਸਬੇਨ ਸਿਟੀ, ਮੋਡਰਨ ਬੇ ਕੌਂਸਲ, ਸਮਰਸੈਟ, ਗਿੰਪੀ ਅਤੇ ਸਨਸ਼ਾਈਨ ਕੋਸਟ ਆਦਿ ਖੇਤਰ ਸ਼ਾਮਲ ਨੇ। ਐਤਵਾਰ ਸਵੇਰ ਤੱਕ ਰਾਜ ਦੇ ਦੱਖਣ ਪੂਰਬ ਵਿੱਚ 1000 ਤੋਂ ਵੱਧ ਲੋਕਾਂ ਨੇ 20 ਤੋਂ ਵੱਧ ਰਾਹਤ ਕੇਂਦਰਾਂ ਵਿੱਚ ਛੜਨ ਲਈ ਅਤੇ ਹਜ਼ਾਰਾਂ ਹੋਰ ਆਪਣੇ ਘਰ ਛੱਡਣ ਲਈ ਮਜਬੂਰ ਹੋਏ। 21000 ਤੋਂ ਘਰ ਬਿਜਲੀ ਤੋਂ ਬਿਨਾਂ ਸਨ। ਪੁਲਿਸ ਕਮਿਸ਼ਨਰ ਨੇ ਲੋਕਾਂ ਨੂੰ ਸੁਰੱਖਿਅਤ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਐਤਵਾਰ ਦੀ ਸਵੇਰ ਤੱਕ ਪੁਲਿਸ ਨੇ ਹੜ੍ਹਾਂ ਨਾਲ ਸੰਬੰਧਿਤ ਮਾਮਲਿਆਂ ਦੀ ਸੇਵਾ ਲਈ ਲਗਭਗ 6000 ਕਾਲਾਂ ਪ੍ਰਾਪਤ ਕੀਤੀਆਂ ਸਨ ਅਤੇ ਉਨ੍ਹਾਂ ਦਾ ਜਵਾਬ ਦਿੱਤਾ ਹੈ। ਵਿਸ਼ੇਸ਼ ਜਲ ਪੁਲਿਸ ਸੇਵਾ ਨੂੰ ਬ੍ਰਿਸਬੇਨ, ਸਨਸ਼ਾਈਨ ਕੋਸਟ, ਗਿੰਪੀ ਅਤੇ ਇਪਸ ਵਿੱਚ ਤਾਇਨਾਤ ਕੀਤਾ ਗਿਆ ਹੈ। ਆਵਾਜਾਈ ਦੇ ਸਾਧਨ, ਬੱਸ, ਰੇਲਵੇ ਅਤੇ ਫੇਰੀ ਦੀਆਂ ਸੇਵਾਵਾਂ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈਆਂ ਨੇ। 1000 ਤੋਂ ਵੱਧ ਰਸਤੇ, ਸੜਕਾਂ ਹੜ੍ਹ ਆਉਣ ਕਾਰਨ ਬੰਦ ਹੋ ਗਏ ਨੇ। ਪੁਲਿਸ, ਫੌਜ, ਫਾਇਰ ਬ੍ਰਿਗੇਡ, ਸਿਹਤ ਅਤੇ ਹੋਰ ਵੱਖ-ਵੱਖ ਐਮਰਜੈਂਸੀ ਸੇਵਾਵਾਂ ਲੋਕਾਂ ਦੀ ਮਦਦ ਲਈ ਚਾਰਾਜੋਈ ਕਰ ਰਹੀਆਂ ਨੇ। ਇਸ ਤੋਂ ਇਲਾਵਾ ਇੰਡਸਟਰੀਅਲ ਏਰੀਆ ਦੇ ਵਿੱਚ ਮੀਂਹ ਅਤੇ ਨਦੀ ਦੇ ਪਾਣੀ ਛੱਡੇ ਜਾਣ ਕਾਰਨ ਹਜ਼ਾਰਾਂ ਲੋਕਾਂ ਦੇ ਬਿਜ਼ਨਸ ਪ੍ਰਭਾਵਿਤ ਹੋਏ ਨੇ। ਫੈਕਟਰੀਆਂ ਦੇ ਵਿੱਚ ਪਾਣੀ ਛੱਤਾਂ ਨੂੰ ਜਾ ਲੱਗਾ, ਜਿਸ ਕਾਰਨ ਮਾਲਕਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਹ ਮੀਂਹ, ਹੜ੍ਹ ਅਤੇ ਤਬਾਹੀ 2011 ਨੂੰ ਚੇਤੇ ਕਰਵਾ ਰਹੀ ਹੈ, ਜਦੋਂ 2011 ਦੇ ਵਿੱਚ ਵੀ ਅਜਿਹੇ ਭਿਆਨਕ ਹੜ੍ਹ ਅਤੇ ਮੋਹਲੇਧਾਰ ਮੀਂਹ ਆਇਆ ਸੀ ਤਾਂ ਹਜ਼ਾਰਾਂ ਲੋਕਾਂ ਦੇ ਘਰ ਅਤੇ ਹਜ਼ਾਰਾਂ ਬਿਜ਼ਨਸਮੈਨ ਪ੍ਰਭਾਵਿਤ ਹੋਏ ਸਨ।